ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਲਤਾਂ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਜਿਸ ਤਰੀਕੇ ਦੇ ਨਾਲ ਅਸੀਂ ਮਿਡਲ ਈਸਟ ਦੇ ਵਿੱਚ ਹੋ ਰਹੇ ਘਮਸਾਨ ਨੂੰ ਦੇਖ ਰਹੇ ਹਾਂ, ਉਧਰ ਇੱਕ ਦੂਸਰੇ ਦੇ ਦੁਆਲੇ ਦੇਸ਼ ਹੋਏ ਹੋਏ ਨੇ, ਪਰ ਇਸ ਸਭ ਦੇ ਵਿਚਾਲੇ ਸਿੱਧੇ ਜਾਂ ਸਿੱਧੇ ਤੌਰ ਤੇ ਹੋਰ ਦੇਸ਼ ਜਿਹੜੇ ਬਚ ਜਾਂਦੇ ਨੇ, ਜਿਹੜੇ ਜੰਗ ਤੋਂ ਬਾਹਰ ਨੇ, ਸਮੱਸਿਆਵਾਂ ਉਹਨਾਂ ਦੇ ਲਈ ਵੀ ਵੱਡੀਆਂ ਖੜੀਆਂ ਹੋ ਜਾਂਦੀਆਂ ਨੇ। ਉਹ ਬੇਸ਼ੱਕ ਨਾਗਰਿਕਾਂ ਨੂੰ ਲੈ ਕੇ ਹੋਣ, ਬੇਸ਼ੱਕ ਉਹ એનર્ਜੀ ਨੂੰ ਲੈ ਕੇ ਹੋਣ। ਤੇ ਇਸ ਸਭ ਦੇ ਵਿਚਾਲੇ ਖਬਰ ਆ ਰਹੀ ਹੈ ਵੀ ਇੰਡੀਆ ਜਿਹੜਾ ਭਾਰਤੀ ਗਵਰਨਮੈਂਟ ਹੈ ਉਹ ਨਵੇਂ ਸਪਲਾਇਰਾਂ ਦੀ ਤਲਾਸ਼ ਦੇ ਵਿੱਚ ਲੱਗ ਗਈ ਹੈ, ਕਿਉਂਕਿ ਉਧਰ ਮਿਡਲ ਈਸਟ ਦੇ ਵਿੱਚ ਜਿਸ ਤਰੀਕੇ ਦਾ ਗਾਹ ਪਿਆ ਹੋਇਆ, ਲੱਗਦਾ ਨਹੀਂ ਕਿ ਛੇਤੀ ਉਧਰੋਂ એનર્ਜੀ ਆਉਣ ਦੀ ਸੰਭਾਵਨਾ ਹੈ। ਬਿਲਕੁਲ ਗੁਰਪ੍ਰੀਤ, ਵੱਡੀ ਖਬਰ ANI ਦੇ ਹਵਾਲੇ ਨਾਲ ਆ। ਉਹ ਅੱਗੋਂ ਬਿਹਾਵ ਦੇ ਰਹੇ ਨੇ એનર્ਜੀ ਸਿਕਿਉਰਿਟੀ ਦਾ, ਮਤਲਬ ਕਿ એનર્ਜੀ ਸਿਕਿਉਰਿਟੀ ਨੂੰ ਲੈ ਕੇ ਉਹ ਕਹਿੰਦੇ ਆ ਕਿ ਬਈ ਜਿਹੜੀ ਸਰਕਾਰੀ ਸੂਤਰਾਂ ਦੀ ਇਸ ਵੇਲੇ ਗੱਲ ਹੈ ਉਹ ਇਹ ਆ ਕਿ ਇੱਕ ਤੇ ਰੇਟ ਫਿਲਹਾਲ ਨਹੀਂ ਵਧਣਗੇ ਜੀ। ਯਾਨੀ ਵੱਡੀ ਖਬਰ ਜਾਂ ਕਹਿ ਲਓ ਕਿ ਰਾਹਤ ਵਾਲੀ ਇੰਡੀਅਨ ਲੋਕਾਂ ਵਾਸਤੇ ਅਈਓ ਆ ਕਿ ਰੇਟ ਫਿਲਹਾਲ ਨਹੀਂ ਵਧਣਗੇ। ਪਰ ਇੱਕ ਮਾੜੀ ਖਬਰ ਵੀ ਆ ਜੀ। ਮਾੜੀ ਖਬਰ ਇਹ ਆ ਕਿ ਮਿਡਲ ਈਸਟ ਦੇ ਵਿੱਚ ਜੋ ਇਹ ਚੱਲ ਰਿਹਾ ਹੈ, ਖਾਸ ਤੌਰ ਤੇ ਆਪਾਂ ਪੱਛਮੀ ਏਸ਼ੀਆ 'ਚ ਦੇਖ ਰਹੇ ਆ, ਤਾਂ ਉਹਦੇ ਨਾਲ ਕੀ ਹੈ ਕਿ ਇੰਡੀਆ ਕੋਲ ਹੁਣ ਸਿਰਫ 25 ਦਿਨ ਦਾ ਕਰੂਡ ਆਇਲ ਯਾਨੀ ਕੱਚਾ ਤੇਲ ਤੇ ਰਿਫਾਈਨਡ ਆਇਲ ਦਾ ਸਟਾਕ ਬਚਿਆ। ਇਹ ਬੜੀ ਵੱਡੀ ਗੱਲ ਆ। ਤੇ ਦਰਅਸਲ ਈਰਾਨ ਨੇ ਸਟ੍ਰੇਟ ਆਫ ਹਾਰਮੁਜ਼ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਈਰਾਨ ਦੀ ਫੌਜ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਇਸ ਰੂਟ ਨੂੰ ਇਸਤੇਮਾਲ ਕਰੇਗਾ, ਜਹਾਜ਼ ਗੁਜ਼ਰੇਗਾ, ਤੇ ਉਸ ਨੂੰ ਅੱਗ ਲਾ ਦੇਾਂਗੇ। ਤਾਂ ਇਹ ਤੁਹਾਨੂੰ ਪਤਾ ਹੀ ਆ, ਓਮਾਨ ਤੇ ਈਰਾਨ ਦੇ ਵਿੱਚ ਜਿਹੜਾ ਇਹ ਰੂਟ ਆ ਲੰਘਾ ਹੈ, ਇਹ ਇੰਡੀਆ ਦਾ 50% ਤੇਲ ਢੋਣ ਵਾਲਾ ਲੰਘਾ ਤੇ ਦੁਨੀਆ ਦਾ 20% ਤੇਲ ਇਥੋਂ ਗੁਜ਼ਰਦਾ ਹੈ ਜੀ। ਤੇ ਇਸੇ ਕਰਕੇ ਜੇ ਤੁਸੀਂ ਵੇਖੋਗੇ, ਜਿਵੇਂ ਇਹ ਖਬਰ ਆਈ, ਬ੍ਰੈਂਟ ਕਰੂਡ ਆਇਲ ਦੀ ਜਿਹੜੀ ਕੀਮਤ ਆ, ਬ੍ਰੈਂਟ ਕਰੂਡ ਆਇਲ ਅੱਜ 5.58% ਵੱਧ ਕੇ $80.41 ਪ੍ਰਤੀ ਬੈਰਲ ਪਹੁੰਚ ਗਿਆ। ਹੁਣ ਇਹ ਜਿਹੜਾ ਹਾਰਮੁਜ਼ ਸਟ੍ਰੇਟ ਹੈ, ਇਹ ਤੇ ਗਾਂ ਫਾਰਸ ਦੀ ਖਾੜੀ, ਅਸਲ ਦੇ ਵਿੱਚ ਦੋਹਰੀ ਵਿਪਤਾ ਇਹ ਆ ਕਿ ਜਿਹੜਾ ਐਕਸਪੋਰਟ ਹੁੰਦਾ ਹੈ, ਆਪਣੇ ਜਿਹੜੇ ਐਕਸਪੋਰਟਰ ਆਪਦਾ ਐਕਸਪੋਰਟ ਉਧਰ ਨੂੰ ਘਲਾਉਂਦੇ ਨੇ, ਉਹਨਾਂ ਦਾ ਵੀ ਰੂਟ ਇਹੋ ਆ। ਕੱਲਾ ਤੇਲ ਦਾ ਮਸਲਾ ਨਹੀਂ ਹੈ ਇੰਡੀਆ ਵਾਸਤੇ। ਅਸੀਂ ਤਦੇ ਕਹਿੰਦੇ ਆ 56 ਇੰਚ ਸੀਨਾ ਠੋਕਣ ਦੇ ਨਾਲ ਨਹੀਂ ਤੁਸੀਂ ਨਾਇਕ ਬਣ ਜਾਣਾ। ਅਸਲ ਦੇ ਵਿੱਚ ਤੁਹਾਡੀ ਕੌਮਾਂਤਰੀ ਕੂਟਨੀਤੀ ਚ ਕਿੰਨਾ ਕੁ ਦਮ ਆ, ਕਿੰਨਾ ਕੁ ਉਹਦੇ ਚ ਸਹੀ ਦ੍ਰਿਸ਼ਟੀਕੋਣ ਆ, ਸਹੀ ਸਮਝਿਆ। ਪਰ ਤੁਸੀਂ ਤੇ ਅਮਰੀਕਾ ਦੇ ਪਿੱਛੇ ਲੱਗੂ ਨਹੀਂ। ਮੈਂ ਤੇ ਕਹੂੰਗਾ ਕਿ ਬਈ ਤੁਸੀਂ ਤੇ ਬਿਲਕੁਲ ਹੀ ਜਿੱਦਾਂ ਕਹਿ ਲਈਏ ਗੋਡਿਆਂ ਪਰਨੇ ਹੋ ਗਏ ਉਹਨਾਂ ਦੇ ਅੱਗੇ। ਇਜ਼ਰਾਈਲ ਦੇ ਵਿੱਚੋਂ ਹੁਣ ਪ੍ਰਧਾਨ ਮੰਤਰੀ ਥੋੜੇ ਦਿਨ ਪਹਿਲਾਂ ਤੇ ਆਏ ਨੇ। ਮੈਂ ਉਦੋਂ ਵੀ ਸਵਾਲ ਕੀਤਾ ਸੀਗਾ, ਸ਼ਾਇਦ ਆਪਾਂ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਉੱਥੇ ਤੇ ਜੰਗ ਲੱਗਣ ਦੇ ਅਸਾਰ ਨੇ, ਇਹ ਉੱਥੇ ਕੀ ਕਰਦੇ ਫਿਰਦੇ ਆ ਬਈ। ਤੋ ਇਹਨਾਂ ਦੀ ਕੌਮਾਂਤਰੀ ਕੂਟਨੀਤੀ ਬਿਲਕੁਲ ਫਲॉप ਹੋ ਗਈ ਆ, ਬਿਲਕੁਲ ਡਿੱਗ ਪਈ ਆ।
ਹੁਣ ਇਹਦੇ ਚ ਜੇ ਆਪਾਂ ਵੇਖੀਏ ਤੇ ਸਭ ਤੋਂ ਵੱਡਾ ਖਤਰਾ ਤੇ ਮਹਿੰਗਾਈ ਦਾ ਹੈ। ਤੇ ਜਿਹੜਾ ਤੁਹਾਡਾ ਐਕਸਪੋਰਟ ਆ ਉਹ ਵੀ ਪ੍ਰਭਾਵਿਤ ਹੋਏਗਾ। ਹਾਲਾਂਕਿ ਸੋਮਵਾਰ ਨੂੰ ਪੈਟਰੋਲੀਅਮ ਮੰਤਰੀ ਜਿਹੜੇ ਖੁਦ ਐਪਸਟੀਨ ਫਾਈਲਸ ਦੇ ਵਿੱਚ ਫਸੇ ਹੋਏ ਸੀਗੇ, ਪੁਰੀ ਸਾਹਿਬ, ਉਹਨਾਂ ਨੇ ਮਤਲਬ ਇਹਦੇ ਤੇ ਰਿਵਿਊ ਜ਼ਰੂਰ ਕੀਤਾ ਹੈ। ਸ਼ਿਪਿੰਗ ਰੂਟ ਤੇ ਇੰਸ਼ੋਰੈਂਸ ਕਾਸਟ ਜਿਹੜੀ ਹੈ ਉਹ ਵੱਧ ਜਾਣੀ ਹੈ, ਇਸ ਕਰਕੇ ਜਿਹੜੇ ਬਦਲਵੇਂ ਸਪਲਾਇਰ ਨੇ ਉਹਨਾਂ ਵੱਲ ਵੇਖਿਆ ਜਾ ਰਿਹਾ ਹੈ। ਪਰ ਮਾੜੀ ਖਬਰ ਇਹ ਆ ਕਿ ਈਰਾਨ ਦੀ ਤਿਆਰੀ ਬੜੀ ਆ ਗੁਰਪ੍ਰੀਤ, ਬਹੁਤ ਤਿਆਰੀ ਆ। ਇਹ ਤੇ ਕਹਿੰਦੇ ਸੀ ਕਿ ਬਸ ਨਵੇੜਤਾ ਕੰਮ ਜਾਂ ਨਵੇੜ ਦੇਾਂਗੇ ਕੰਮ, ਪਰ ਤੁਸੀਂ ਵੇਖੋ ਨਾ ਕਿ ਡੋਨਲਡ ਟਰੰਪ ਦੀ ਖਿੱਚ ਜਿਹੜੀ ਆ ਉਹ ਦੱਸਦੀ ਪਈ ਆ ਕਿ ਐਤਕੀ ਦਹੀਂ ਦੇ ਭੁਲੇਖੇ ਨਰਮੇ ਨੂੰ, ਦਹੀਂ ਦਾ ਜਿਹੜਾ ਫੁੱਟ ਹੁੰਦਾ ਹੈ ਨਾ ਉਹਦੇ ਵਰਗੇ ਨਰਮਾ ਹੁੰਦਾ ਕਿ ਦਹੀਂ ਦੇ ਫੁੱਟਾਂ ਦੇ ਭੁਲੇਖੇ ਐਤਕੀ ਨਰਮੇ ਨੂੰ ਚੱਕ ਮਾਰ ਲਿਆ ਇਹਨਾਂ ਨੇ ਜੀ। ਉਹ ਤੇ ਮਿਜ਼ਾਈਲਾਂ ਦਾ ਮੀਂਹ ਵਰਾ ਰਹੇ ਨੇ, ਔਰ ਇੰਨੀ ਮਿਜ਼ਾਈਲ ਆ ਉਹਨਾਂ ਦੇ ਕੋਲ, ਇੰਨੀ ਮਿਜ਼ਾਈਲ ਆ ਕਿ ਉਹ ਤੇ ਮੇਰੇ ਖਿਆਲ ਮਹੀਨਿਆਂ ਬੱਧੀ ਵੀ ਚਲਾਈ ਜਾਣ ਤੇ ਮੁਕੜਾ ਨਹੀਂ ਸਮਾਨ ਉਹਨਾਂ ਦੇ ਕੋਲ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜੰਗ ਜਿਹੜਾ ਹਾਂ ਠੀਕ ਆ, ਪੁਤਿਨ ਨੇ ਹੁਣ ਆਖਿਆ ਕਿ ਗੱਲਬਾਤ ਕਰਾਂਗੇ, ਸ਼ਾਇਦ ਕੋਈ ਰਸਤਾ ਨਿਕਲ ਆਵੇ, ਸ਼ਾਇਦ ਕੋਈ ਸੁਖਦ ਖਬਰ ਆ ਜਾਵੇ, ਕਿਉਂਕਿ ਆਪਾਂ ਵੇਖਦੇ ਆ ਡੋਨਲਡ ਟਰੰਪ ਦਾ ਰਸ਼ੀਆ ਤੇ ਚਾਈਨਾ ਦੇ ਨਾਲ ਉਹ ਤੋਂ ਜੋ ਮਰਜ਼ੀ ਆ ਜੈਸਚਰ ਅੱਛਾ ਹੈ ਹੋ ਸਕਦਾ, ਕਿਉਂਕਿ ਦੇਖੋ ਜਿਹੜੇ ਸਿਆਣਿਆਂ ਦਾ ਇਹ ਕਹਿਣਾ ਆ ਕਿ ਇਹ ਵੀਅਤਨਾਮ ਤੇ ਅਫਗਾਨਿਸਤਾਨ ਤੋਂ ਬਾਅਦ ਤੀਜੀ ਐਸੀ ਜਗ੍ਹਾ ਨਾ ਬਣ ਜਾਵੇ ਅਮਰੀਕਾ ਵਾਸਤੇ ਜੀ ਜਿੱਥੋਂ ਮੁੜ ਕੇ ਨਿਕਲਣ ਲਈ ਰਾਹ ਨਾ ਲੱਭੇ। ਕਿਉਂਕਿ ਦੇਖੋ ਅਮਰੀਕੀ ਫੌਜੀਆਂ ਦੀ ਮੌਤ ਦੀ ਖਬਰ ਆ ਰਹੀ ਹੈ ਐਤਕੀ, ਜਹਾਜ਼ਾਂ ਦੇ ਨੁਕਸਾਨ ਦੀ ਖਬਰ ਆ ਰਹੀ ਆ, ਸਫਾਰਤਖਾਨਿਆਂ ਨੂੰ ਟਾਰਗੇਟ ਬਣਨ ਦੀ ਖਬਰ ਆ ਰਹੀ ਆ। ਤੇ ਬਹੁਤ ਵੱਡਾ ਹਿੱਸਾ, ਜੇ ਅਸੀਂ ਨਾ ਅਮਰੀਕਨ ਖਬਰਾਂ ਬਹੁਤ ਘੱਟ ਪੜ੍ਹਦੇ ਆ, ਜਦ ਕਿ ਸਾਰੀ ਦੁਨੀਆ ਦਾ ਕੰਟਰੋਲਰ ਜਾਂ ਕਹਿ ਲਓ ਸਾਰੀ ਦੁਨੀਆ ਦੀ ਆਰਥਿਕਤਾ ਨੂੰ ਹਿਲਾਉਣ ਵਾਲਾ ਅਮਰੀਕਾ ਜਿਹੜਾ ਨਾ, ਉਹਦੀਆਂ ਖਬਰਾਂ ਬਹੁਤ ਕੁਝ ਕਹਿੰਦੀਆਂ ਨੇ। ਆਪਣੀ ਟੀਮ ਦੇ ਜਿਹੜੇ ਦੂਸਰੇ ਮੈਂਬਰਾਂ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿਉਂਕਿ ਉਹ ਤਾਂ ਬੁਲੇਟਿਨ ਕਰਦੇ ਆ। ਅਮਰੀਕਾ ਦੀ ਜਿਹੜੀ ਬਹੁਤ ਵੱਡੀ ਵਸੋਂ, ਯਾਨੀ ਜਿਹੜੀ ਸਪੋਰਟਿਵ ਵਸੋਂ ਸੀ ਡੋਨਲਡ ਟਰੰਪ ਦੀ, ਵੋਟ ਕਹਿ ਲਓ, ਕਿ ਉਹਦੇ ਵਿੱਚੋਂ ਵੀ ਬਹੁਤ ਵੱਡਾ ਪਰਸੈਂਟੇਜ ਇਸ ਤਰ੍ਹਾਂ ਦੇ ਹਮਲੇ ਦੇ ਅਗੇਂਸਟ ਹੈ ਜਾਂ ਬਾਹਰੀ ਯੁੱਧ ਦੇ ਵਿੱਚ ਜਾਂ ਬਾਹਰੀ ਪੰਗੇ ਦੇ ਵਿੱਚ ਪੈਣ ਦਾ ਵਿਰੋਧ ਕਰ ਰਿਹਾ ਹੈ, ਚਾਹੇ ਉਹ ਮਾਕਾ ਵਾਲਾ ਹੋਵੇ ਵੋਟਰ, ਚਾਹੇ ਨੌਨ ਮਾਕਾ ਵਾਲਾ ਹੋਵੇ। ਉਹਦੇ ਕਾਰਨ ਨੇ ਅਮਰੀਕਾ ਦੀਆਂ ਆਪਣੀਆਂ ਅੰਦਰੂਨੀ ਸਮੱਸਿਆਵਾਂ ਬਹੁਤ ਹੈ, ਕਰਜ਼, ਇੰਟਰਸਟ, ਡਾਲਰ ਇੰਡੈਕਸ ਦੇ ਵਿੱਚ ਡਾਲਰ ਦਾ ਪ੍ਰਦਰਸ਼ਨ, ਬਹੁਤ ਕੁਝ ਆ, ਕਿਸਾਨੀ ਤੋਂ ਲੈ ਕੇ, ਮਤਲਬ ਕਿ ਕਾਫੀ ਕੁਝ ਆ। ਆਪਾਂ ਨੂੰ ਇਹ ਲੱਗਦਾ ਕਿ ਅਮਰੀਕਾ 'ਚ ਸਭ ਅੱਛਾ ਹੈ, ਪਰ ਅਮਰੀਕਾ ਨੂੰ ਸਮਝਣ ਵਾਲਿਆਂ ਨੂੰ ਜਦੋਂ ਤੁਸੀਂ ਪੁੱਛੋਗੇ ਤੁਹਾਨੂੰ ਦੱਸੇਗਾ। ਤਾਂ ਫਿਲਹਾਲ ਮਤਲਬ ਕਿ ਇਸ ਗੱਲ ਦੀ ਆਸ ਹੈਗੀ ਆ ਕਿ ਸ਼ਾਇਦ ਕੋਈ ਵਿੱਚ ਪੈ ਕੇ ਤਰਿਆਕਲ ਤੇ ਗੱਲਬਾਤ ਜਿਹੜੀ ਹੈ ਉਹ ਨਵੇੜ ਦੇਵੇ। ਪਰ ਅਮਰੀਕਾ ਨੇ ਹੁਣੇ ਥੋੜੀ ਦੇਰ ਪਹਿਲਾਂ ਮੈਂ ਪੜ੍ਹਦਾ ਪਿਆ ਸੀਗਾ ਕਿ ਕਹਿੰਦੇ ਜੀ ਕਿ ਇਹਨਾਂ ਨੇ ਗੱਲਬਾਤ ਲਈ ਹਾਂ ਕੀਤੀ ਹੈ, ਪਰ ਹੁਣ ਦੇਰ ਹੋ ਚੁੱਕੀ ਹੈ, ਯਾਨੀ ਈਰਾਨ ਵਾਲਿਆਂ ਨੇ ਗੱਲਬਾਤ ਲਈ ਤੇ ਕਿਹਾ। ਤਾਂ ਕੁੱਲ ਮਿਲਾ ਕੇ ਜੰਗ ਜੇ ਲੰਬੀ ਚੱਲਦੀ ਆ ਤੇ ਇਹ ਜੰਗ ਜੇ ਮੰਨ ਲਓ ਯੂਕਰੇਨ ਵਾਲੇ ਇੰਨਾ ਲੰਮਾ ਖਿੱਚ ਕੇ ਲੈ ਗਏ ਤੇ ਇਹ ਤੇ ਕੰਮ ਫਿਰ ਉਹ ਤੋਂ ਵੀ ਲੰਬਾ ਜਾ ਸਕਦਾ। ਤੇ ਫਿਰ ਨਰਿੰਦਰ ਮੋਦੀ ਹੋਰੀ ਵੇਖ ਲੈਣ ਕਿ ਜਾਣਾ ਕਿੱਧਰ ਨੂੰ ਆ, ਕਿਉਂਕਿ ਤੁਸੀਂ ਈਰਾਨ ਦੇ ਨਾਲ ਜਿਹੜੇ ਤੁਹਾਡੇ ਗੁੱਡ ਤਾਲੁਕਾਤ ਸੀ ਉਹ ਤੁਸੀਂ ਖਤਮ ਕਰਤੇ, ਇਜ਼ਰਾਈਲ ਪਿੱਛੇ ਲੱਗ ਕੇ, ਅਮਰੀਕਾ ਪਿੱਛੇ ਲੱਗ ਕੇ। ਤੇ ਨਹੀਂ ਤਾਂ ਉਹ ਜੇ ਤੁਹਾਡੇ ਤਾਲੁਕਾਤ ਅੱਜ ਅੱਛੇ ਹੁੰਦੇ ਔਰ ਡਿਪਲੋਮੈਸੀ ਹੁੰਦੀ ਹੈ ਗੁਰਪ੍ਰੀਤ ਕਿ ਸਭ ਦੇ ਨਾਲ ਬਣਾ ਕੇ ਤੁਸੀਂ ਵਿੱਚੋਂ ਆਪਣਾ ਇੰਟਰਸਟ ਕੱਢ ਕੇ ਲੈ ਜਾਓ। ਮੈਨੂੰ ਯਾਦ ਹੈ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਹੁੰਦੇ ਸਨ ਤੇ ਉਹਨਾਂ ਦੇ ਵਿਦੇਸ਼ ਮੰਤਰੀ ਹੁੰਦੇ ਸਨ ਯਸ਼ਵੰਤ ਸਿਨਹਾ, ਸ਼ਾਇਦ ਜੇ ਮੈਂ ਗਲਤ ਨਹੀਂ ਆ, ਗੂਗਲ ਜ਼ਰੂਰ ਕਰ ਲੈਣਾ ਜੇ ਤੁਸੀਂ ਐਕਸੈਸ ਤੇ ਹੋ ਕਿ ਅਟਲ ਬਿਹਾਰੀ ਵਾਜਪਾਈ ਦੇ ਫੋਰਨ ਮਿਨਿਸਟਰ ਕੌਣ ਸੀ, ਸਿਨਹਾ ਸਾਹਿਬ ਹੀ ਸੀ ਸ਼ਾਇਦ। ਤਾਂ ਉਸ ਵੇਲੇ ਉਹਨਾਂ ਨੇ ਇਜ਼ਰਾਈਲ ਦੇ ਮੁਖੀ ਨੂੰ ਵੀ ਸੱਦਿਆ ਸੀ ਅਤੇ ਇਸ ਤੋਂ ਇਲਾਵਾ ਸ਼ਾਇਦ ਇਰਾਨੀਅਨ ਮੁਖੀ ਵੀ ਉਦੋਂ ਭਾਰਤ ਦੇ ਵਿਜ਼ਿਟ ਤੇ ਆਇਆ ਸੀ। ਤੁਸੀਂ ਹਿਸਾਬ ਲਾ ਲਓ ਕਿ ਇਹੋ ਜਿਹੀ ਡਿਪਲੋਮੈਸੀ ਸੀ ਉਹਨਾਂ ਦੀ ਜੀ। ਤੇ ਅੱਜ ਕੱਲ ਮੋਦੀ ਦੀ ਡਿਪਲੋਮੈਸੀ ਦੇਖ ਲਓ ਕਿ ਸਾਰੇ ਪਾਸੇ ਤੁਸੀਂ ਮਾਲਦੀਵ ਤੋਂ ਲੈ ਕੇ ਨੇਪਾਲ ਤੱਕ ਤੇ ਇੱਥੋਂ ਅਗਾਂਹ ਹੁੰਦੇ ਹੋਏ ਈਰਾਨ, ਫਿਲਿਸਤੀਨ ਤੱਕ ਚਲੇ ਜਾਓ, ਇਹਨਾਂ ਦੀ ਹਰ ਥਾਂ ਤੇ ਕੂਟਨੀਤੀ ਜਿਹੜੀ ਆ ਉਹ ਬਿਲਕੁਲ ਜਿੱਦਾਂ ਕਹਿ ਲਓ ਹਾਸ਼ੀਏ ਤੇ ਜਾਂਦੀ ਨਜ਼ਰ ਆ ਰਹੀ ਹੈ। ਤਾਂ ਫਿਲਹਾਲ ਖਬਰਾਂ ਮਾੜੀਆਂ ਹੀ ਨੇ ਦੁਨੀਆ ਵਾਸਤੇ ਵੀ ਤੇ ਇੰਡੀਅਨ ਲੋਕਾਂ ਵਾਸਤੇ ਵੀ ਕਿ ਜੇ ਤੇਲ ਮਹਿੰਗਾ ਹੁੰਦਾ ਮਹਿੰਗਾਈ ਹੋਏਗੀ, ਤੇ ਜੇ ਮਹਿੰਗਾਈ ਹੋਏਗੀ
ਤਾਂ ਫਿਰ ਤੁਸੀਂ ਸਮਝ ਲਓ ਕੰਜੰਪਸ਼ਨ ਘਟੇਗੀ। ਕੰਜੰਪਸ਼ਨ ਜੇ ਘਟੇਗੀ ਤੇ ਬਾਜ਼ਾਰ ਦੇ ਵਿੱਚ ਮੰਗ ਆਪਣੇ ਆਪ ਹੀ ਘਟ ਜਾਣੀ ਹੈ। ਮੰਗ ਘਟੇਗੀ ਤਾਂ ਫਿਰ ਮੈਨੂਫੈਕਚਰਿੰਗ ਤੁਹਾਡੀ ਜਿਹੜੀ ਆਰਥਿਕਤਾ ਪਹਿਲਾਂ ਹੀ ਬਦਹਾਲ ਆ ਉਹਦਾ ਹੋਰ ਵਾਜਾ ਵੱਜਣਾ ਤੈਅ ਆ। ਜੀ ਬਿਲਕੁਲ ਬਿਲकुल। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਰਣਜੀਤ ਸਿੰਘ ਦਾ ਅੱਜ ਪੋਸਟਮਾਰਟਮ ਹੋਇਆ ਹੈ। ਕੀ ਜਾਣਕਾਰੀਆਂ ਨਿਕਲ ਕੇ ਇਸ ਦੇ ਵਿੱਚ ਸਾਹਮਣੇ ਆਈਆਂ ਨੇ? ਕਹਿੰਦੇ ਪਰਿਵਾਰ ਨੇ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੇਖੋ, ਕੱਲ ਆਪਾਂ ਗੱਲ ਕੀਤੀ ਸੀਗੀ ਕਿ ਭਾਈ ਅਦਾਲਤ ਦੇ ਵਿੱਚ ਸੁਣਵਾਈ ਹੋਈ। ਅਦਾਲਤ ਨੇ ਕੁਝ ਚੀਜ਼ਾਂ ਤੇ ਕਹਿ ਲਓ ਕਿ ਅੱਛੀ ਸੁਣਵਾਈ ਕਰਦਿਆਂ ਜੋ ਸੀਗਾ ਤੇ ਉਹਦੇ ਤੇ ਆਰਡਰ ਪਾਸ ਕਰ ਦਿੱਤਾ, ਉਸ ਨੂੰ ਪ੍ਰਵਾਨ ਕਰ ਲਿਆ ਗਿਆ। ਤੇ ਉਸ ਤੋਂ ਬਾਅਦ ਜੇ ਆਪਾਂ ਵੇਖੀਏ ਤਾਂ ਇੱਕ ਜਿਹੜਾ ਉਹਨਾਂ ਨੇ ਅਧਿਕਾਰ ਖੇਤਰ ਤੋਂ ਮਾਮਲਾ ਬਾਹਰ ਦੱਸਿਆ ਕਿ ਭਾਈ ਉਹ ਏਮਸ ਜਾਂ ਪੀਜੀਆਈ ਬਾਰੇ ਫੈਸਲਾ ਨਹੀਂ ਲੈ ਸਕਦੇ। ਤਾਂ ਫਿਰ ਤੈਅ ਹੋਇਆ ਸੀਗਾ ਕਿ ਡੈੱਡ ਬੋਡੀ ਕਿਉਂਕਿ ਵਾਵਾ ਦਿਨਾਂ ਦੀ ਪਈ ਆ, ਤੁਸੀਂ ਏਦਾਂ ਕਰੋ ਕਿ ਮੈਡੀਕਲ ਬੋਰਡ ਦੀ ਹਾਜ਼ਰੀ ਦੇ ਵਿੱਚ ਪੋਸਟਮਾਰਟਮ ਕਰਵਾ ਸਕਦੇ ਹੋ ਤਾਂ ਕਰਵਾ ਲਓ। ਪਰਿਵਾਰ ਰਾਜ਼ੀ ਹੋ ਗਿਆ। ਅੱਜ ਪੋਸਟਮਾਰਟਮ ਤਾਂ ਹੋ ਗਿਆ। ਦੇਖੋ ਗੱਲ ਇਹ ਆ ਕਿ ਉਸ ਤੋਂ ਬਾਅਦ ਕੀ ਡੈੱਡ ਬੋਡੀ ਲਈ ਗਈ ਜਾਂ ਨਹੀਂ ਲਈ ਗਈ ਮੈਨੂੰ ਇਸ ਬਾਰੇ ਤੇ ਨਹੀਂ ਪਤਾ, ਮੈਂ ਐਵੇਂ ਕਵਾਂ। ਪਰ ਦੁਪਹਿਰ ਤੱਕ, ਬਾਅਦ ਦੁਪਹਿਰ ਤੱਕ ਵੀ ਜੇ ਕਹਿ ਲਈਏ ਕਿ ਪੋਸਟਮਾਰਟਮ ਵਾਸਤੇ ਪਰਿਵਾਰ ਰਾਜੀ ਸੀ, ਪੋਸਟਮਾਰਟਮ ਸ਼ਾਇਦ ਹੋ ਗਿਆ। ਪਰ ਉਧਰ ਪਰਿਵਾਰ ਨੇ ਇਹ ਗੱਲ ਜ਼ਰੂਰ ਆਖੀ ਸੀ ਕਿ ਰਣਜੀਤ ਸਿੰਘ ਦਾ ਪਿਤਾ ਜਦੋਂ ਤੱਕ ਵਿਦੇਸ਼ ਤੋਂ ਨਹੀਂ ਪਰਤਦਾ ਉਦੋਂ ਤੱਕ ਅੰਤਮ ਸੰਸਕਾਰ ਨਹੀਂ ਹੋਏਗਾ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਬਈ ਮ੍ਰਿਤਕ ਦੇਹ ਯਾਨੀ ਜੋ ਸ਼ਵ ਹੈ ਉਹ ਹਸਪਤਾਲ ਦੇ ਵਿੱਚ ਹੀ ਰਹੇਗਾ, ਮ੍ਰਿਤਕ ਦੇਹ ਉੱਥੇ ਹੀ ਰਹੇਗੀ ਜੀ। ਪਰ ਉਹ ਹਸਪਤਾਲ ਇਸ ਗੱਲ ਤੇ ਸਹਿਮਤ ਨਹੀਂ ਹੈ। ਤਾਂ ਗੱਲ ਇਹ ਆ ਕਿ ਫਿਲਹਾਲ ਜਿਹੜੀ ਲਾਸਟ ਅਪਡੇਟ ਸੀਗੀ ਉਹ ਇਸ ਮਾਮਲੇ ਦੇ ਵਿੱਚ ਇਹੋ ਸੀ ਕਿ ਇਸੇ ਦਰਮਿਆਨ ਹੀ ਖਿੱਚਤਾਣ ਜਿਹੜੀ ਬਣੀ ਰਹੀ ਕਿ ਹਸਪਤਾਲ ਕਹਿੰਦਾ ਕਿ ਅਸੀਂ ਡੈੱਡ ਬੋਡੀ ਨਹੀਂ ਰੱਖ ਸਕਦੇ ਕਿਉਂਕਿ ਤੁਸੀਂ ਵਾਰਸ ਹੋ। ਹਸਪਤਾਲ ਦੇ ਵਿੱਚ ਜਦੋਂ ਪੋਸਟਮਾਰਟਮ ਹੋ ਗਿਆ ਤਾਂ ਤੁਸੀਂ ਡੈੱਡ ਬੋਡੀ ਰਿਸੀਵ ਕਰੋ। ਉਹ ਕਹਿੰਦੇ ਕਿ ਜਦੋਂ ਤੱਕ ਪਿਤਾ ਨਹੀਂ ਆਉਂਦਾ ਉਦੋਂ ਤੱਕ ਨਹੀਂ। ਪਰ ਸਰਕਾਰ ਨੂੰ ਸ਼ਾਇਦ ਇਸ ਗੱਲ ਦਾ ਡਰ ਹੈ ਕਿ ਬਈ ਕੱਲ ਨੂੰ ਫੇਰ ਕੋਈ ਧਰਨਾ, ਕੋਈ ਮੁਜ਼ਾਹਰਾ ਨਾ ਹੋ ਜਾਵੇ, ਕਿਉਂਕਿ ਜਦੋਂ ਇੱਕ ਵਾਰੀ ਸੰਸਕਾਰ ਹੋ ਜਾਵੇ ਤਾਂ ਕੁਝ ਨਾ ਕੁਝ ਰਾਹਤ ਜਿਹੜੀ ਹੈ ਪ੍ਰਸ਼ਾਸਕੀ ਤੌਰ ਤੇ ਸਰਕਾਰ ਨੂੰ ਮਿਲ ਜਾਂਦੀ। ਪਰ ਇਹ ਵੇਖਣਾ ਹੋਏਗਾ ਪੋਸਟਮਾਰਟਮ ਦੀ ਰਿਪੋਰਟ 'ਚ ਕੀ ਆਉਂਦਾ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਹੀ ਇਸ ਕੇਸ ਦਾ ਭਵਿੱਖ ਤੈਅ ਕਰੇਗੀ। ਕਿਉਂਕਿ ਉੱਥੋਂ ਪਤਾ ਲੱਗੇਗਾ ਗੋਲੀ ਕਿੰਨੀ ਦੂਰ ਤੋਂ ਚੱਲੀ ਹੈ, ਕਿੰਨੀਆਂ ਚੱਲੀਆਂ, ਕਿਸ ਰੇਂਜ ਤੋਂ। ਮਤਲਬ ਕਿ ਉਹ ਤੋਂ ਬਾਅਦ ਹੀ ਫਿਰ ਕੇਸ ਦਾ ਚਿਹਰਾ ਮੋਹਰਾ ਜਿਹੜਾ ਨਿਖਰਦਾ ਹੁੰਦਾ ਹੈ ਕਿ ਗੱਲ ਕਿੱਧਰ ਨੂੰ ਜਾਵੇਗੀ। ਤਾਂ ਫਿਲਹਾਲ ਇੰਨੀ ਜਲਦੀ ਤੇ ਪੋਸਟਮਾਰਟਮ ਦੀ ਰਿਪੋਰਟ ਗੁਰਪ੍ਰੀਤ ਨਹੀਂ ਆਉਣੀ। ਪਰ ਹੁਣ ਸਭ ਤੋਂ ਵੱਡੀ ਖਬਰ ਦੀ ਉਡੀਕ ਇਹੀ ਰਹੇਗੀ ਕਿ ਕੀ ਪਰਿਵਾਰ ਰਜ਼ਾਮੰਦ ਹੁੰਦਾ ਡੈੱਡ ਬੋਡੀ ਰਿਸੀਵ ਕਰਨ ਵਾਸਤੇ ਜਾਂ ਨਹੀਂ। ਜੀ ਬਿਲਕੁਲ, ਇਹ ਵੱਡੀ ਗੱਲ ਰਹੂਗੀ ਕਿ ਪੋਸਟਮਾਰਟਮ ਤੋਂ ਬਾਅਦ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਣਗੀਆਂ ਉਹਨਾਂ ਤੇ ਵੀ ਬਹੁਤ ਕੁਝ ਨਿਰਭਰ ਕਰੂਗਾ। ਫਿਰ ਗੱਲ ਅੱਗੇ ਤੁਰੂਗੀ। ਜਿਹੜੇ ਵੀ ਸੰਗਠਨ, ਜਿਹੜੀਆਂ ਵੀ ਜਥੇਬੰਦੀਆਂ ਇਸ ਨੂੰ ਲੈ ਕੇ ਗੱਲ ਕਰ ਰਹੀਆਂ ਨੇ, ਫਿਰ ਉਹਨਾਂ ਨੂੰ ਇੱਕ ਤਰੀਕੇ ਦਾ ਮਿਲ ਜੂਗੀ ਜਾਣਕਾਰੀ ਨਾ ਵੀ ਅੱਗੇ ਆਪਾਂ ਹੁਣ ਕਿੱਦਾਂ ਵਧਣਾ ਹੈ। ਤੇ ਅੱਗੇ ਕਹਿੰਦੇ ਵੀ ਬੱਸਾਂ ਦਾ ਰੰਗ ਬਦਲਣ ਦੀ ਤਿਆਰੀ 'ਚ ਹੈ। ਕੁਝ ਫੋਟੋਆਂ ਵੀ ਮੈਂ ਵੇਖ ਰਿਹਾ ਇੱਧਰ ਸੁਖਬੀਰ ਬਾਦਲ ਹੋਣੀ ਵੀ ਪੋਸਟ ਕੀਤੀਆਂ ਹੋਈਆਂ ਨੇ, ਹੋਰ ਵੀ ਇੰਟਰਨੈਟ ਤੇ ਤੁਰੀਆਂ ਫਿਰਦੀਆਂ ਨੇ। ਇਹ ਸੱਚੀ ਗੱਲ ਹੈ ਕਿ AI ਹੈ ਜੀ? ਨਹੀਂ, ਸੁਖਬੀਰ ਬਾਦਲ ਹੋਰਾਂ ਨੂੰ ਕੋਈ ਹੱਕ ਨਹੀਂ ਇਹ ਫੋਟੋਆਂ ਸ਼ੇਅਰ ਕਰਨ ਦਾ, ਮਾਫ ਕਰਨਾ ਜੀ। ਉਦਾਂ ਤੇ ਮੈਨੂੰ ਸਰਟੀਫਿਕੇਟ ਦਿੰਦੇ ਆ ਅਕਾਲੀਆਂ ਦਾ, ਪਰ ਸੱਚ ਦੱਸਾਂ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਜੀ। ਉਹਨਾਂ ਨੇ ਤੇ ਆਪਦੇ ਰਾਜ ਦੇ ਵਿੱਚ ਜਦੋਂ ਮਿੰਨੀਆਂ ਚਲਾਈਆਂ ਸੀ ਤੇ ਨੀਲਾ ਰੰਗ ਕਰਤਾ ਸੀ ਬੱਸਾਂ ਨੂੰ ਜੀ। ਤਾਂ ਝਾੜੂ ਵਾਲਿਆਂ ਨੂੰ ਸ਼ਾਇਦ ਯਾਦ ਹੋਵੇ ਨਾ ਹੋਵੇ ਤੇ ਜਿਹੜੀਆਂ ਪਿੰਡਾਂ ਨੂੰ ਬੱਸਾਂ ਚਲਾਈਆਂ ਸੀ ਉਹਨਾਂ ਨੇ ਤੇ ਆਪ ਨੀਲਾ ਰੰਗ ਕਰਤਾ ਸੀ। ਅੱਛਾ ਜੀ। ਇਸ ਵਾਸਤੇ ਉਹਨਾਂ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਨੇ ਤੇ ਆਪ ਇਹੋ ਜਿਹੇ ਕੰਮ ਕੀਤੇ ਆ। ਤਾਂ ਗੱਲ ਇਹ ਆ ਕਿ ਤੁਸੀਂ ਇਹ ਪਿਰਤਾਂ ਪਾਈਆਂ ਤੇ ਅੱਜ ਵੇਖ ਲਓ ਕਿ ਬਈ ਆਹ ਸਾਰਾ ਕੁਝ ਹੋਇਆ ਕਿ ਅੱਜ ਬਦਲਾਅ ਵਾਲੇ ਵੀ ਇਸ ਰੰਗ ਦੇ ਵਿੱਚ ਰੰਗੇ ਗਏ। ਹੁਣ ਤੁਸੀਂ ਵੇਖੋ ਕਿ ਕਹਾਣੀ ਜਿਹੜੀ ਹੈ ਉਹ ਇਹ ਆ ਕਿ ਉਹ ਜਿਹੜੀਆਂ ਫੋਟੋਆਂ ਆਈਆਂ ਕੱਲੀਆਂ ਫੋਟੋਆਂ ਨਹੀਂ ਆਈਆਂ। ਤੁਸੀਂ ਹੁਣ ਵੀਡੀਓ ਦੇਖੀ ਹੋਣੀ ਹੈ ਜਿੱਥੇ ਬਾਡੀਆਂ ਲੱਗ ਰਹੀਆਂ ਨੇ ਬੱਸਾਂ ਨੂੰ, ਰੰਗ ਹੋ ਰਿਹਾ ਬਿਲਕੁਲ ਉਥੇ ਉਹ ਨੀਲਾ ਤੇ ਪੀਲਾ ਜਿਹੜਾ ਕਿ ਇਹਨਾਂ ਦਾ ਪਾਰਟੀ ਦਾ ਰੰਗ ਆ ਆਫੀਸ਼ੀਅਲੀ। ਜੇ ਆਪਾਂ ਵੇਖੀਏ ਉਸ ਤਰ੍ਹਾਂ ਦਾ ਰੰਗ ਜਿਵੇਂ ਆਪਾਂ ਕੁਝ ਇਮਾਰਤਾਂ ਦਾ ਰੰਗ ਦੇਖਿਆ ਸੀਗਾ ਨਾ ਕਿ ਸਕੂਲ 'ਚ ਰੰਗ ਕਰਨਾ ਜੀ, ਹਸਪਤਾਲਾਂ 'ਚ ਰੰਗ ਕਰਨਾ ਜੀ। ਮੈਨੂੰ ਲੱਗਦਾ ਕਿ ਰੰਗ ਵਾਸਤੇ ਮੰਤਰਾਲਾ ਵੱਖਰਾ ਬਣਾਉਣਾ ਪੈਣਾ ਵੀ ਜਿਹੜਾ ਫੈਸਲਾ ਕਰੇਗਾ ਕਿੱਥੇ ਕਿੱਥੇ ਰੰਗ ਕਰਨਾ ਜੀ। ਹੋ ਸਕਦਾ ਹੈ
ਕੱਲ ਨੂੰ ਇਹ ਲੋਕਾਂ ਦੇ ਕੱਛੇ ਬਨੈਣਾ ਦਾ ਵੀ ਰੰਗ ਕਰ ਦੇਣ ਕਿ ਬਨੈਣ ਦਾ ਰੰਗ ਨੀਲਾ, ਥਲੜਾ ਰੰਗ ਪੀਲਾ ਅੰਡਰਵੀਅਰ ਦਾ, ਵੀ ਇਹ ਜ਼ਰੂਰੀ ਹੈ ਜੇ ਤੁਸੀਂ ਇਸ ਰਾਜ ਦੇ ਵਿੱਚ ਰਹਿਣਾ। ਮਤਲਬ ਕਿ ਕਮਾਲ ਆ। ਇਹ ਉਹ ਲੋਕ ਆ ਜਿਹੜੇ ਤੰਜ਼ ਕੱਸਦੇ ਹੁੰਦੇ ਸੀ ਕਿ ਬਾਦਲ ਦੀ ਫੋਟੋ ਐਂਬੂਲੈਂਸਾਂ ਤੇ, ਹਾਏ ਬਾਦਲ ਦੀ ਫੋਟੋ ਸਾਈਕਲਾਂ ਦੀ ਚੇਨ ਕਵਰ ਤੇ, ਟੋਕਰੀ ਤੇ, ਹਾਏ ਬਾਦਲ ਦੀ ਫੋਟੋ ਇੱਥੇ, ਹਾਫ ਫੋਟੋ ਇੱਥੇ। ਹੁਣ ਤੁਸੀਂ ਉਹ ਸਾਰਾ ਫੋਟੋ ਕਲਚਰ ਉਹ ਸਾਰਾ ਕੈਰੀ ਕੀਤਾ। ਫਿਰ ਇਸ ਤੋਂ ਇਲਾਵਾ ਇਹ ਬੱਸਾਂ ਦਾ ਰੰਗ ਜਿਹੜਾ, ਬੱਸਾਂ ਦਾ ਰੰਗ ਚਲੋ ਬਾਡੀ ਨੂੰ ਕੋਈ ਨਾ ਕੋਈ ਰੰਗ ਤਾਂ ਕਰੋਗੇ ਤੁਸੀਂ, ਵੇਖੋ ਰੰਗ ਤੇ ਹੋਣਾ ਹੀ ਆ ਨਾ। ਰੰਗ ਤੇ ਆਪਾਂ ਨਵੇਂ ਬੂਹੇ ਲਵਾਉਣੇ ਆ, ਘਰ ਪਾਉਣੇ ਆ, ਤੇ ਉਹਨਾਂ ਨੂੰ ਵੀ ਤਖਤਿਆਂ ਨੂੰ ਵੀ ਤੇ ਕਰਾਉਣੇ ਹੀ ਆ। ਜੀ। ਪਰ ਗੱਲ ਇਹ ਆ ਕਿ ਤੁਸੀਂ ਆਪਣੀ ਪਾਰਟੀ ਦੇ ਨਾਲ ਮਿਲਦਾ ਜੁਲਦਾ ਰੰਗ ਜਿਹੜਾ ਰਵਾਇਤੀ ਰੰਗ ਸੀ ਉਹਦੀ ਜਗ੍ਹਾ ਤੇ ਕਰ ਰਹੇ ਹੋ, ਫਿਰ ਤਾਂ ਠੀਕ ਨਹੀਂ ਹੈ ਜੀ। ਜੋ ਟ੍ਰੈਡੀਸ਼ਨਲ ਰੰਗ ਹੈ ਪੀਆਰਟੀਸੀ ਦਾ, ਕਿਉਂਕਿ ਪੀਆਰਟੀਸੀ ਦਾ ਬੇੜਾ ਹੈ ਨਾ, ਤਾਂ ਪੀਆਰਟੀਸੀ ਦਾ ਰੰਗ ਜੇ ਮੈਂ ਦੇਖਾਂ ਤੇ ਉਹਦੇ ਚ ਤੁਸੀਂ ਦੇਖਿਆ ਹੋਣਾ ਨੀਲਾ ਤੇ ਸਿਲਵਰੀ ਜਿਹਾ ਟਾਈਪ ਦਾ ਹੁੰਦਾ ਹੈ। ਤੋ ਇਹੀ ਰੰਗ ਜਿਹੜਾ ਰਵਾਇਤੀ ਤੁਰਿਆ ਹੁੰਦਾ ਸੀ, ਇਸ ਨੂੰ ਤੁਸੀਂ ਅੱਗੇ ਚਲਾ ਲੈਂਦੇ। ਪਰ ਇਹ ਬਿਨਾਂ ਗੱਲ ਤੋਂ ਇੱਕ ਮੁੱਦਾ ਦੇ ਦਿੰਦੇ ਨੇ ਜੀ, ਜਿਹਦੇ ਨਾਲ ਇਹਨਾਂ ਦੀ ਵੀ ਹੇਠੀ ਹੁੰਦੀ ਆ, ਲੋਕ ਵੀ ਚਿੜਦੇ ਆ। ਪਰ ਇਹ ਜਿਹੜਾ ਰੰਗ ਹੈ, ਮਸ਼ਹੂਰੀ ਕਲਚਰ ਆ, ਫੋਟੋ ਕਲਚਰ ਆ, ਇਹ ਅੱਜ ਦੇ ਦੌਰ ਦੇ ਵਿੱਚ ਗੁਰਪ੍ਰੀਤ ਕੋਈ ਬਹੁਤਾ ਲਾਹੇਵੰਦ ਨਹੀਂ ਹੁੰਦਾ ਪਾਰਟੀਆਂ ਵਾਸਤੇ। ਮੈਂ ਦੇਖਿਆ, ਮੇਰਾ ਇਹਦੇ ਤੇ ਕਹ ਲੋ ਕਿ ਖਾਸਾ ਧਿਆਨ ਰਹਿੰਦਾ ਹੈ ਕਿ ਆਹ ਪਾਰਟੀ ਕਿੰਨਾ। ਚੰਨੀ ਸਾਹਿਬ ਨੇ ਐਂਡ ਵਾਲੇ ਦਿਨਾਂ ਚ ਤੁਹਾਨੂੰ ਪਤਾ ਮਸ਼ਹੂਰੀਆਂ ਦਾ ਰਿਕਾਰਡ ਤੋੜਤਾ ਸੀ ਜੀ। ਮੈਂ ਇੱਕ ਆਰਟੀਆਈ ਪਾਈ ਸੀ, ਹੁਣ ਇਹ ਤੇ ਦਿੰਦੇ ਨਹੀਂ ਜਵਾਬ ਉਸ ਵੇਲੇ, ਕਿ ਵੈਬ ਮੀਡੀਆ ਨੂੰ ਮੇਰਾ ਮੰਨਣਾ ਅੰਦਾਜ਼ਨ ਉਦੋਂ ਕੁਝ ਮਹੀਨਿਆਂ ਚ ਇਹਨਾਂ ਨੇ ਮਸ਼ਹੂਰੀਆਂ ਦਾ ਮੇਰੇ ਖਿਆਲ ਦੇ ਨਾਲ 100 ਤੋਂ ਵੱਧ ਕਰੋੜ ਦਿੱਤਾ ਸੀ। ਤੁਸੀਂ ਹਿਸਾਬ ਲਾ ਲਓ। ਤੇ ਚੰਨੀ ਆਪ 2 ਥਾਵਾਂ ਤੋਂ ਹਾਰ ਗਏ ਸਨ। ਚੰਨੀ ਵਰਗੀ ਪੀਆਰ ਜਿਹੜੀ ਉਹ ਸ਼ਾਇਦ ਭਗਵੰਤ ਮਾਨ ਵੀ ਨਹੀਂ ਕਰ ਸਕਦੇ ਜੀ। ਇੰਨੀ ਪੀਆਰ, ਇੰਨੀ ਕਵਰੇਜ ਉਹਨਾਂ ਨੇ ਚਲਾਈ ਸੀ ਕਿ 24 ਘੰਟੇ ਸਕਰੀਨ ਤੇ ਚੰਨੀ ਗੂੰਜਦਾ ਸੀ, ਬੋਰਡ ਲਾਤੇ ਸਭ ਕੁਝ। ਤਾਂ ਬਾਅਦ ਦੇ ਵਿੱਚ ਕੀ ਅਸਰ ਹੋਇਆ, ਚੰਨੀ ਸਾਹਿਬ ਆਪ 2 ਥਾਵਾਂ ਤੋਂ ਹਾਰ ਗਏ ਸਰ। ਜੀ ਬਿਲਕੁਲ। ਇਸ ਵਾਸਤੇ ਸਮਾਂ ਦੀ ਤੁਸੀਂ ਤਾਂ ਕਹੋ ਕਿ ਭਾਈ ਅਸੀਂ ਤਾਂ ਸਸਤੇ ਚ ਸਾਰਾਂਗੇ, ਅਸੀਂ ਤਾਂ ਪੈਸਾ ਬਚਾਵਾਂਗੇ, ਤੇ ਉਹ ਫਿਰ ਆਪਦਾ ਜਿਹੜਾ ਟੈਕਸ ਪੇਅਰਸ ਨੇ ਉਹਨਾਂ ਦੀ ਭਲਾਈ ਤੇ ਲਾਵਾਂਗੇ, ਉਹ ਕੰਮ ਠੀਕ ਰਹਿੰਦਾ, ਉਹ ਫਾਰਮੂਲਾ ਸੈੱਟ ਆ। ਪਰ ਇਹ ਜਿਸ ਤਰ੍ਹਾਂ ਪਏ ਨੇ ਪਿੱਛੇ, ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਨੁਕਸਾਨ ਹੀ ਹੈ, ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਜੀ ਬਿਲਕੁਲ ਬਿਲਕੁਲ। ਉਧਰ ਸ਼ੇਰਗਿੱਲ ਦਾ ਕਹਿੰਦੇ ਅਸਤੀਫਾ ਸਸਪੈਂਸ ਬਣਿਆ ਹੋਇਆ, ਇਹ ਦਬਾਇਆ ਜਾਂ ਦਿੱਤਾ ਹੈ, ਇਹ ਕੀ ਜਾਣਕਾਰੀ ਹੈ ਜੀ ਇਹਨੂੰ ਲੈ ਕੇ? ਨਹੀਂ ਦੇਖੋ, ਜਿਹੜਾ ਸ਼ੇਰਗਿੱਲ ਸਾਹਿਬ ਦਾ ਅਸਤੀਫਾ ਹੈ ਉਹਦੇ ਚ ਮੈਂ ਜਿੰਨੀ ਕੁ ਕਹਾਣੀ ਸਮਝੀ ਆ, ਤੁਸੀਂ ਇੱਕ ਚੀਜ਼ ਵੇਖੋ ਨਾ ਕਿ ਗੱਲਾਂ ਬੜੀਆਂ, ਉਹ ਕਹਿੰਦੇ ਗੱਲ ਛੱਡ ਰਹਿਣ ਦੇ ਗੱਲਾਂ ਢਕੀਆਂ, ਲੋਕੀ ਕੀ ਕਹਿਣਗੇ ਵੇ। ਅਸਲ ਦੇ ਵਿੱਚ ਕੀ ਆ ਕਿ ਕੁਝ ਚੀਜ਼ਾਂ ਵੇਰਕਾ ਦੇ ਵਿੱਚ ਠੀਕ ਨਹੀਂ ਸੀ ਜਾ ਰਹੀ। ਪਿਛਲੇ ਸਾਲ ਕਿਸਾਨਾਂ ਨੂੰ ਬੀਜ ਦੇਣ ਦੇ ਨਾਂ ਤੇ ਕਰੋੜਾਂ ਦੇ ਘਪਲੇ ਦੀ ਸ਼ਿਕਾਇਤ ਮੁੱਖ ਮੰਤਰੀ ਸਾਹਿਬ ਨੂੰ ਗਈ ਸੀ। ਮੇਰੇ ਕੋਲ ਡਾਕੂਮੈਂਟ ਨੇ ਉਸ ਜੀ। ਠੀਕ ਹੈ ਜੀ। ਅੱਛਾ, ਫਿਰ ਮੇਰੇ ਕੋਲ ਸ਼ੇਰਗਿੱਲ ਦੀ ਇੱਕ ਵੀਡੀਓ ਹੈ, ਕਿਉਂਕਿ ਫਿਰ ਚੀਜ਼ਾਂ ਲੱਭਣੀਆਂ ਪੈਂਦੀਆਂ ਨੇ ਜਦੋਂ ਡੀਕੋਡ ਕਰਕੇ ਤੁਸੀਂ ਆਪਣੀ ਆਡੀਅנס ਨੂੰ ਨਵੇਂ ਸਿਰੇ ਤੋਂ ਕੋਈ ਚਾਨਣ ਦੇਣਾ ਹੈ ਤਾਂ ਫਿਰ ਤੁਸੀਂ ਰਿਸਰਚ ਤੇ ਕਰੋਗੇ ਨਾ ਜੀ। ਅੱਛਾ, 2 ਚੀਜ਼ਾਂ ਇਹ ਨੇ। ਹੁਣ ਇੱਕ ਤੇ ਆ ਵੀ 20 ਘੁਟਾਲਾ, ਤੁਸੀਂ ਕੀ ਕਹੋਗੇ? ਇਹਦੇ ਵਿੱਚੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੈਸਾ ਕਿੱਦਾਂ ਘੁੰਮਦਾ ਹੈ। ਮਤਲਬ ਕਿ ਵੇਰਕਾ ਦੁੱਧ ਹਾਸਲ ਕਰਦਾ ਕਿਸਾਨਾਂ ਤੋਂ, ਉਹਦੇ ਬਦਲੇ ਕਹਿੰਦੇ ਜੀ ਤੁਹਾਨੂੰ ਚਾਰੇ ਵਾਲੇ ਬੀਜ ਦੇਾਂਗੇ, ਚਰੀ, ਜਵਾਰ ਜਾਂ ਜਵੀ। ਕੰਪਨੀ ਨਾਲ ਕੰਟਰੈਕਟ ਕਰ ਲਿਆ ਜੀ। ਵੈਸੇ ਇਹ 3 ਕੰਪਨੀਆਂ ਸੀ, 2 ਤੇਲੰਗਾਨਾ ਦੀਆਂ, ਤੇਲੰਗਾਨਾ ਚੋਂ ਆ ਰਹੀਆਂ ਕੰਪਨੀਆਂ। ਵੇਖੋ ਪੈਸਾ ਕਿਵੇਂ ਘੁੰਮ ਰਿਹਾ ਬਾਹਰ। ਉਹਨਾਂ ਕੰਪਨੀਆਂ ਤੋਂ ਬੀਜ ਦੇ ਨਾਮ ਤੇ ਬੀਜ ਦੇ ਬਿੱਲ ਹੋ ਗਏ ਜੀ, ਕਿਸਾਨਾਂ ਨੂੰ ਬੀਜ ਦਿੱਤਾ ਹੀ ਨਹੀਂ ਜੀ। ਤੇ ਉਹੀ ਪੈਸੇ ਜਿਹੜੇ ਕਿਸਾਨਾਂ ਨੂੰ ਨਗਦ ਦੇ ਕੇ ਕਿ ਲਓ ਤੁਹਾਡੇ ਦੁੱਧ ਦੇ ਨਗਦ, ਤੇ ਬਿਲਿੰਗ ਦੇ ਰਾਹੀਂ ਉਹ ਪੈਸਾ ਜਿਹੜਾ ਬਲੈਕ ਮਨੀ ਸੀਗਾ ਵਾਈਟ ਕਰ ਲਿਆ। ਨਾਲ ਜਿਹੜੀ 30% ਸਬਸਿਡੀ ਦਿੰਦਾ ਉਹਦੇ ਚ ਘਪਲਾ ਹੋ ਗਿਆ। ਇਹ ਮੈਂ ਨਹੀਂ ਕਹਿ ਰਿਹਾ, ਡਾਕੂਮੈਂਟ ਕਹਿ ਰਹੇ ਨੇ, ਡਾਕੂਮੈਂਟ ਕਹਿ ਰਹੇ ਨੇ। ਤਾਂ ਤੁਸੀਂ ਹਿਸਾਬ ਲਾ ਲਓ ਕਿ ਪੂਰੇ ਪੰਜਾਬ ਦੇ ਵਿੱਚ ਇਹ ਖੇਡ ਕਿੰਨਾ ਚੱਲਿਆ ਹੋਏਗਾ। ਤੇ ਐ ਜਾਂਦਾ ਜੇ ਪੈਸਾ ਬਾਹਰ ਪੰਜਾਬ ਦਾ, ਤੁਸੀਂ ਕਹਿੰਦੇ ਕੋਈ ਪੈਸਾ ਕਿੱਦਾਂ ਜਾਂਦਾ? ਬੋਗਸ ਬਿਲਿੰਗ ਦੇ ਜ਼ਰੀਏ। ਤਾਂ ਕਿਸਾਨਾਂ ਨੂੰ, ਯਾਨੀ ਜਿਹੜੇ ਵੇਰਕਾ ਦੇ ਕਿਸਾਨ ਸੀ, ਉਹਨਾਂ ਨੂੰ ਬੀਜ ਦਿੱਤੇ ਤੋਂ ਬਗੈਰ ਰਕਮ ਜਿਹੜੀ ਸੀ ਉਹ ਦੁੱਧ ਦੇ ਨਾਂ ਤੇ ਦੇ ਕੇ ਤੇ ਇਸ
ਕਾਗਜ਼ੀ ਪੱਤਰੀ ਘਪਲੇ ਨੂੰ ਅੰਜਾਮ ਦੇ ਦਿੱਤਾ ਗਿਆ, यानी ब्लैक मनी वाइट कर भी दी गई तो बाहर भी चले गई, बाहर कंपनियां हुण आपां नूं की पता। एक नरेंद्र शेरगिल होरां ने आप प्रैस कॉन्फ्रेंस च मन्निया कि बई साडी ना जी एक जिहड़ी कंपनी सी ਉਹ ਮਠਿਆਈਆਂ ਬਣਾਉਣ ਦਾ ਟੈਂਡਰ ਲੈਂਦੀ ਸੀ, ਠੇਕਾ ਲੈਂਦੀ ਸੀ, 10 ਕਰੋੜ ਦੀਆਂ ਮਠਿਆਈਆਂ ਬਣਾਉਂਦੀ ਸੀ ਤੇ 50 ਕਰੋੜ ਦੀਆਂ ਮਠਿਆਈਆਂ ਉਹ ਵੇਰਕਾ ਦੇ ਨਾਮ ਤੇ ਆਪ ਵੇਚ ਦਿੰਦੀ ਸੀ, ਯਾਨੀ ਘਟਾਲਾ ਕਰਦੀ ਸੀ। ਹੁਣ ਅਸੀਂ ਪਲਾਂਟ ਆਪ ਲਾਵਾਂਗੇ। ਪਰ ਬਾਅਦ ਚ ਕੀ ਹੋਇਆ ਕਿ ਉਸੇ ਕੰਪਨੀ ਨੂੰ ਸਰ ਵੇਰਕਾ ਦੀਆਂ ਮਠਿਆਈਆਂ ਦਾ ਠੇਕਾ ਮਿਲ ਜਾਂਦਾ ਜਿਸ ਕੰਪਨੀ ਦਾ ਨਾਂ ਨਹੀਂ ਲੈਂਦੇ ਜੀ। ਠੀਕ ਹੈ ਜੀ, ਰਾਜਧਾਨੀ ਦੇ ਨਾਮ ਤੇ ਉਸ ਕੰਪਨੀ ਦਾ ਨਾਮ ਆ। ਉਹ ਕੰਪਨੀ ਪਹਿਲਾਂ ਹੀ ਇੱਕ ਘਪਲੇ ਚ ਇਹਨਾਂ ਦੇ ਅਦਾਰੇ ਤੋਂ ਹੀ ਬਲੈਕ ਲਿਸਟ ਹੋਈ ਜੀ। ਤੇ ਕਮਾਲ ਦੀ ਗੱਲ ਹੈ ਕਿ ਉਹੀ ਮਠਿਆਈ ਦਾ ਠੇਕਾ ਫੇਰ ਮਿਲ ਗਿਆ। ਕਮਾਲ ਹੈ ਨਾ, ਕਮਾਲ ਚੱਲ ਰਿਹਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਸਾਰਾ ਕੁਝ ਜਦੋਂ ਚੱਲਦਾ ਸੀਗਾ, ਜਦੋਂ ਇਹ ਚੱਲ ਰਿਹਾ ਸੀਗਾ, ਤਾਂ ਹੁਣ ਇਸ ਦਰਮਿਆਨ ਇਹ ਆ ਜਾਂਦਾ ਜੀ ਅਸਤੀਫਾ, ਕਿਉਂਕਿ ਇਹ ਵਿਭਾਗ ਹੈਗੇ ਨੇ, ਇਹ ਜਿਹੜੇ ਹੈਗੇ ਨੇ ਆਪਣੇ ਕਹ ਲਓ ਕਿ ਮਹਿਕਮੇ, ਉਹ ਤੇ ਹੈਗੇ ਮੁੱਖ ਮੰਤਰੀ ਦੇ ਕੋਲ, ਕਿ ਕੱਲ ਨੂੰ ਮੁੱਖ ਮੰਤਰੀ ਫਸਣਗੇ। ਇਸ ਤੋਂ ਇਲਾਵਾ ਜੇ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਕਿ ਇੱਕ ਕੰਪਲੇਂਟ ਇਲੈਕਸ਼ਨ ਕਮਿਸ਼ਨ ਦੇ ਕੋਲ ਗਈ ਆ, ਜਿਹਦੇ ਵਿੱਚ ਕਿਹਾ ਗਿਆ ਕਿ ਜ਼ਿਮਨੀ ਚੋਣ ਦੇ ਵਿੱਚ ਭਾਈ ਰਾਸ਼ਨ ਦੀ ਵੰਡ ਹੋਈ ਆ, ਹੇਰਾਫੇਰੀ ਹੋਈ ਆ ਮਾਰਕਫੈਡ ਦੇ ਖੰਨਾ ਯੂਨਿਟ ਤੋਂ ਜੀ। ਇਹ ਡਿਸਟ੍ਰੀਬਿਊਸ਼ਨ ਕੀਤਾ ਗਿਆ ਹੈ ਅਨਾਜ। ਕਹਿ ਰਿਹਾ ਸੀਗਾ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਵੀ ਨਾਲ ਮਾਮਲਾ ਜੁੜ ਗਿਆ। ਤੇ ਹੁਣ ਮੰਤਰਾਲੇ ਜਿਹੜੇ ਆ, ਮਹਿਕਮੇ ਆ ਜਿਹੜੇ, ਉਹ ਹੈਗੇ ਆ ਭਗਵੰਤ ਮਾਨ ਜੀ ਦੇ ਕੋਲ। ਇਸ ਕਰਕੇ ਇਸ ਅਸਤੀਫੇ ਨੂੰ ਖਾਮੋਸ਼ ਨਹੀਂ ਨਿਰਾ ਮੰਨ ਸਕਦੇ, ਇਸ ਖਾਮੋਸ਼ੀ ਦੇ ਹੇਠਾਂ ਬਹੁਤ ਕੁਝ ਚੱਲ ਰਿਹਾ। ਤੇ ਮੈਨੂੰ ਹੁਣੇ ਹੀ ਇੱਕ ਮੈਸੇਜ ਪ੍ਰਾਪਤ ਹੋਇਆ ਸੀ, ਮੇਰੇ ਦੋਸਤ ਨੇ, ਉਹ ਇਸ ਕਹ ਲਓ ਕਿ ਪੁਲਿਸ ਮਹਿਕਮੇ ਦਾ ਹੀ ਹਿੱਸਾ ਰਹੇ ਨੇ, ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਵਾਰੀ ਰੋਕਿਆ ਵੀ ਸੀ। ਉਹ ਮਤਲਬ ਕਿ ਜਿਹੜਾ ਨਰਿੰਦਰ ਸ਼ੇਰਗਿੱਲ ਨੇ, ਉਹ ਸ਼ਾਇਦ ਐਸਜੀਪੀਸੀ ਮੈਂਬਰ ਦੇ ਮੁੰਡੇ ਸੀ, ਉਹਨਾਂ ਦੇ ਪਿਤਾ ਮੈਂਬਰ ਹੈ। ਉਹ ਇੱਕ ਵਾਰੀ ਆਨੰਦਪੁਰ ਸਾਹਿਬ ਇਲੈਕਸ਼ਨ ਵੀ ਲੜੇ ਸਨ ਲੋਕ ਸਭਾ ਦਾ, 50,000 ਵੋਟ ਲੈ ਗਏ ਸੀਗੇ ਜੀ। ਸੋ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਕਾਂਗਰਸ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਦੀ ਗੱਲ ਕਰ ਰਹੀ ਹੈ ਜੀ। ਕਿਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਹੋਊਗਾ? ਤੇ ਦੇਖੋ, ਚੰਡੀਗੜ੍ਹ ਦੇ ਵਿੱਚ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕਰਨਾ ਹੈ, ਚੰਡੀਗੜ੍ਹ ਦਾ ਜਿਹੜਾ ਪ੍ਰਦਰਸ਼ਨ ਆ ਉਹ ਤੇ ਕੁੱਲ ਮਿਲਾ ਕੇ ਉਹੀ ਮਨਰੇਗਾ ਤੇ ਕਿਸਾਨੀ ਡੀਲ ਫਲਾਂ ਉਹੀ ਗੱਲਾਂ ਨੇ। ਜਿਹੜੀ ਆਪਾਂ ਪਿੱਛੇ ਜੇ ਇਹਨਾਂ ਦੀ ਬਰਨਾਲਾ ਰੈਲੀ ਦੇਖੀ ਆ, ਉਹਦੇ 'ਚ ਆਪਾਂ ਗੱਲ ਵੀ ਵੇਖੀ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਬਈ ਰੈਲੀ ਦੇ ਦੌਰਾਨ ਆਪਣੇ ਬੰਦਿਆਂ ਨੂੰ ਤਾੜਿਆ। ਠੀਕ ਹੋ ਗਿਆ, ਪਰ ਇਹ ਮੈਂ ਵਾਰ-ਵਾਰ ਕਹਿਣਾ, ਮੈਨੂੰ ਸਮਝ ਤੋਂ ਬਾਹਰ ਲੱਗਦੀ ਹੈ ਕਹਾਣੀ ਕਿ ਮਨਰੇਗਾ ਤੇ ਕਿਸਾਨ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਇਕੱਠਿਆਂ ਕਰ ਦਿੱਤਾ ਸਾਰਾ ਕੁਝ, ਇਹ ਇਕੱਠਿਆਂ ਕਰ ਦਿੱਤਾ, ਜਦ ਕਿ ਜਮਾਤੀ ਘੋਲ ਦਾ ਹਿੱਸਾ ਹੈ। ਇਸ ਕਰਕੇ ਖੈਰ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਜਿਹੜਾ ਫਾਰਮੂਲਾ ਹੈ, ਵੈਸੇ ਤੇ ਜੇ ਇਕੱਲੇ ਕਿਸਾਨ ਨੂੰ ਅੱਗੇ ਵਧਾਉਂਦੇ ਆ ਤੇ ਕਿਸਾਨ ਵਿੰਗ ਦੇ ਤੇ ਤੁਹਾਨੂੰ ਪਤਾ ਕਿਸਾਨ ਸੈੱਲ ਦੇ ਚੇਅਰਮੈਨ ਜਿਹੜੇ ਆ ਉਹ ਹੈਗੇ ਨੇ ਸੁਖਪਾਲ ਸਿੰਘ ਖਹਿਰਾ, ਫਿਰ ਉਹਨਾਂ ਦੀ ਵਕਤ ਵੱਧਦੀ ਆ। ਉਹ ਪੈਨ ਪੰਜਾਬ ਦੇ ਲੀਡਰ ਤੇ ਪਹਿਲਾਂ ਹੀ ਤਕਰੀਬਨ ਬਣੇ ਪਏ ਆ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਠੀਕ ਹੈ, ਪ੍ਰਦਰਸ਼ਨ ਤੇ ਕਰਨਗੇ, ਇਹਨਾਂ ਦਾ ਹੱਕ ਵੀ ਆ, ਪਰੰਤੂ ਗੱਲ ਇਹ ਆ ਕਿ ਅਸਲ ਦੇ ਵਿੱਚ ਕਸਲ ਵੀ ਹੈਗੀ ਆ ਜੀ ਕਿ ਮਨਰੇਗਾ ਨੂੰ ਨਾਲ ਜੋੜ ਦਿੱਤਾ ਜਾਂਦਾ ਤਾਂ ਕਿ ਸੁਖਪਾਲ ਖਹਿਰਾ ਜ਼ਿਆਦਾ ਮਾਈਲੇਜ ਹਾਸਲ ਨਾ ਕਰਨ ਤੇ ਜੱਟ ਵੋਟ ਜਿਹੜੀ ਆ ਉਹ ਜ਼ਿਆਦਾ ਇਧਰ ਨੂੰ ਨਾ ਤੁਰ ਪਵੇ, ਕਿ ਸੁਖਪਾਲ ਖਹਿਰਾ ਦੀ ਲੀਡਿੰਗ ਦੇ ਵਿੱਚ ਉਹ ਆ ਜਾਵੇ। ਸੋ ਕਿਤੇ ਨਾ ਕਿਤੇ ਵੀ ਹੈ। ਤਾਂ ਬਾਕੀ 6 ਮਾਰਚ ਨੂੰ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਸਰਕਾਰ ਦੇ ਖਿਲਾਫ ਵਿਆਪਕ ਰੋਸ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ ਜੀ। ਜੀ ਅੱਗੇ ਵਧੀਏ ਤਾਂ ਉਧਰ ਪੰਜਾਬ ਦੇ ਆੜਤੀਏ ਦਾ ਅਡਾਨੀ ਸਿਰ ਬਕਾਇਆ ਜੀ। ਆੜਤੀਆਂ ਦਾ ਬਿਲਕੁਲ, ਇਹ ਆੜਤੀ ਹੈ ਜਿਹੜੇ ਇਹਨਾਂ ਦਾ ਬਕਾਇਆ ਹੈ ਕਰੋੜਾਂ ਦਾ, ਕਿਉਂਕਿ ਅਡਾਨੀ ਤੁਹਾਨੂੰ ਪਤਾ ਹੈ ਨਾ ਗੇਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ। ਅਡਾਨੀ ਗਰੁੱਪ ਕਰੋੜਾਂ ਦਾ ਕਮਿਸ਼ਨ ਜਿਹੜਾ ਹੈ ਉਹ ਕਹਿੰਦੇ ਕਿ ਬਕਾਇਆ ਰੱਖੀ ਬੈਠਾ ਹੈ, ਕਿਉਂਕਿ ਇੱਥੇ ਸੈਲੋ ਚੱਲਦੇ ਨੇ ਇਹਨਾਂ ਦੇ, ਤੁਹਾਨੂੰ ਯਾਦ ਹੋਣਾ ਜੀ। ਤਾਂ ਅੱਜ ਬਕਾਇਦਾ ਆੜਤੀਆਂ ਦੀ ਇੱਕ ਐਸੋਸੀਏਸ਼ਨ ਹੈ, ਕਿਉਂਕਿ ਆੜਤੀਆਂ ਦੀਆਂ ਵੀ ਕੁਝ ਐਸੋਸੀਏਸ਼ਨਾਂ ਨੇ, ਤਾਂ ਇਹਨਾਂ ਨੇ ਕਿਹਾ ਕਿ ਬਈ
ਜਿਹੜਾ ਕਣਕ ਦਾ ਪਿਛਲਾ ਬਕਾਇਆ ਹੈ ਉਹ ਇਹਨਾਂ ਦੇ ਸਾਈਲੋਜ਼ ਨੇ ਹਾਲੇ ਤੱਕ ਨਹੀਂ ਦਿੱਤਾ, ਤੇ ਜੇ ਇਹਨਾਂ ਨੇ ਇਹ ਬਕਾਇਆ ਵੇਲੇ ਸਿਰ ਨਾ ਦਿੱਤਾ ਤੇ ਅਸੀਂ ਗਾਂ ਤੋਂ ਇਹਨਾਂ ਨੂੰ ਸਪਲਾਈ ਨਹੀਂ ਦੇਣੀ। ਇਹ ਨਵੀਂ ਸਮੱਸਿਆ, ਨਵੀਂ ਵਿਪਤਾ। ਬਈ ਗੱਲ ਇਹ ਆ, ਸਾਡੇ ਵਰਗੇ ਇਸੇ ਕਰਕੇ ਤਾਂ ਪਿੱਟਦੇ ਆ ਨਾ ਕਿ ਜਿਹੜੇ ਕਾਰਪੋਰੇਟ ਦੇ ਵੱਡੇ ਪਲੇਅਰ ਆ, ਜਦੋਂ ਇਹ ਸਿੱਧੇ ਰੂਪ ਦੇ ਵਿੱਚ ਆ ਜਾਣਗੇ ਜੀ ਇਹੋ ਜੀ ਗੇਮ ਦੇ ਵਿੱਚ, ਤਾਂ ਉਹ ਛੋਟੇ ਕਾਰੋਬਾਰੀ ਨੂੰ ਖਾ ਜਾਣਗੇ, ਪਰ ਉਸ ਤੋਂ ਬਾਅਦ ਉਹ ਕਿਸਾਨਾਂ ਦਾ ਖੂਨ ਚੂਸਣ ਲੱਗ ਜਾਣਗੇ। ਅਜੇ ਤੇ ਆਪਾਂ ਆੜਤੀਏ ਨੂੰ ਬਾਹਰ ਕੱਢਦੇ ਆ। ਤੁਸੀਂ ਵੇਖੋ, ਜੇ ਹੁਣ ਆੜਤੀਆ ਨਾ ਵਿੱਚ ਹੋਵੇ, ਆੜਤੀਆ ਨਾ ਵਿੱਚ ਹੋਵੇ ਤਾਂ ਉਹ ਤਾਂ ਕਿਸਾਨ ਜਿਹੜਾ ਹੈ ਕੀ ਉਹ 4 ਮਹੀਨੇ 5 ਮਹੀਨੇ ਵੇਟ ਕਰ ਲਊਗਾ? ਜੀ ਠੀਕ ਹੈ ਨਾ ਜੀ। ਜੇ ਸਿੱਧਮ ਸਿੱਧੀ ਕੋਈ ਪੇਮੈਂਟ ਲੇਟ ਹੁੰਦੀ ਆ। ਦੂਜੀ ਗੱਲ ਇਹ ਆ ਕਿ ਇਹ ਤੇ ਇਹਨਾਂ ਦੀ ਦਾਮੀ ਦਾ ਰੌਲਾ ਜਾਂ ਆੜਤ ਦਾ ਰੌਲਾ ਕੁਝ ਵੀ ਆ ਕਿ ਭਾਈ ਉਹ ਸਾਰਾ ਕੁਝ ਜਿਹੜਾ ਹੈ ਉਹ ਪੇ ਕਰੋ ਸਾਈਲੋਸ ਦਾ। ਪਰ ਇਹ ਪੇ ਨਾ ਕਰਨ ਦਾ ਮਤਲਬ ਕੀ ਆ? ਕੀ ਤੁਸੀਂ ਜੇ ਇਹਨਾਂ ਦੀ ਦਾਮੀ ਵਗੈਰਾ ਜਿਹੜੀ ਹੁੰਦੀ ਆ, ਜੇ ਤੁਸੀਂ 4 ਮਹੀਨੇ 6 ਮਹੀਨੇ, ਹੁਣ ਤਾਂ ਸਾਲ ਹੋ ਗਿਆ ਨਾ ਜੀ ਪਿਛਲੀ ਕਣਕ ਆਈ ਨੂੰ, ਕੀ ਉਸ ਸਾਲ ਦਾ ਇੰਟਰਸਟ ਪੇ ਨਹੀਂ ਕਰੋਗੇ? ਤਾਂ ਇਹ ਬੜਾ ਵੱਡਾ ਮੁੱਦਾ, ਅਹਿਮ ਮੁੱਦਾ ਹੈ, ਕਿਉਂਕਿ ਆੜਤੀਏ ਦਾ ਸਾਰਾ ਸਰਕਲ ਵਿਆਜ ਤੇ ਚੱਲਦਾ ਹੈ ਨਾ ਜੀ। तो इस वास्ते आड़तीए का मेरे ख्याल दे नाल पंजाब दी किसानी च रहना ये तो एक बहुत जरूरी आ। दूजा जिहड़े साइलोज वगैरह ने इन्हां दे कॉन्ट्रैक्ट जिहड़े आ वो लिखती होने चाहिए आ कि जे इन्नी तरीक तो बाद तुहानू पैसे नहीं दिते जाणगे, चाहे आड़तीआ जां किसान, तां इन्ने परसेंट दे हिसाब नाल इंटरस्ट पे करनगे साइलोज जी, चाहे ਉਹਦੇ ਚ ਸਰਕਾਰ ਹੈ ਤੇ ਚਾਹੇ ਪ੍ਰਾਈਵੇਟ ਪਲੇਅਰ ਹੈ ਜੀ। ਬਿਲਕੁਲ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ।